ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ RCN ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਇੱਕ ਖਾਸ ਇਸ਼ੂ 'ਤੇ ਗੱਲਬਾਤ ਕਰਾਂਗੇ। ਅੱਜ ਤੋਂ 25 ਸਾਲ ਪਹਿਲਾਂ 6 ਦਸੰਬਰ ਵਾਲੇ ਦਿਨ 1992 ਨੂੰ ਭਾਰਤ ਦੇ ਵਿੱਚ ਜਿਹੜੀ ਬਾਬਰੀ ਮਸਜਿਦ ਹੈ ਉਹਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ। ਅੱਜ ਜਦੋਂ ਅਸੀਂ ਇਸ ਮੁਕਾਮ 'ਤੇ ਗੱਲ ਕਰ ਰਹੇ ਹਾਂ ਤਾਂ ਉਹ ਜਿਹੜਾ ਕੇਸ ਸੀ ਉਹ ਅੱਜ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਵੀ ਚੱਲ ਰਿਹਾ। ਇਸ ਕੇਸ ਦੇ ਵਿੱਚ ਜਿਹੜੇ ਕਲਪ੍ਰਿਟਸ ਨੇ ਉਹਨਾਂ ਦੇ ਵਿੱਚ ਮੁਲਜ਼ਮਾਂ ਦੇ ਵਿੱਚ BJP, ਵਿਸ਼ਵ ਹਿੰਦੂ ਪਰਿਸ਼ਦ ਤੇ RSS ਦੇ ਕਈ ਵੱਡੇ ਲੀਡਰਸ ਦਾ ਨਾਮ ਵੀ ਬੋਲਦਾ। ਪਰ 25 ਸਾਲ ਬੀਤਣ ਤੋਂ ਬਾਅਦ ਵੀ ਜਿਹੜੀ ਜੁਡੀਸ਼ਰੀ ਦੀ ਕਾਰਗੁਜ਼ਾਰੀ ਹੈ ਉਹ ਅਜੇ ਤੱਕ ਇਸ ਮਾਮਲੇ 'ਤੇ ਕੋਈ ਫੈਸਲਾ ਨਹੀਂ ਦੇ ਸਕੀ। ਤੇ ਜਿੱਥੇ ਅਸੀਂ ਸਮਾਜਿਕ ਤਾਣੇ ਬਾਣੇ ਦੀ ਗੱਲ ਕਰਦੇ ਹਾਂ, ਉੱਥੇ ਪਿਛਲੇ ਇਹਨਾਂ ਸਾਰੇ ਸਾਲਾਂ ਦੇ ਵਿੱਚ ਪੋਲਰਾਈਜੇਸ਼ਨ ਕਿਵੇਂ ਧਰਮ ਦੇ ਆਧਾਰ 'ਤੇ ਕੀਤੀ ਗਈ ਹੈ, ਸਿਆਸੀ ਰੋਟੀਆਂ ਸੇਕੀਆਂ ਗਈਆਂ ਨੇ, ਤੇ ਜਿਹੜਾ ਹਿੰਦੂਤਵਾ ਦਾ ਰਾਈਜ਼ ਹੈ ਉਹ ਕਿਵੇਂ ਇਹਨਾਂ ਸਾਰੇ ਸਾਲਾਂ ਦੇ ਵਿੱਚ ਹੋਇਆ, ਕਿਵੇਂ ਘੱਟ ਗਿਣਤੀ ਕੌਮ ਨੂੰ ਨਿਸ਼ਾਨਾ ਬਣਾਇਆ ਗਿਆ, ਇਹ ਸਾਰੇ ਇਸ਼ੂ ਦੇ ਉੱਪਰ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਗਾਂਧੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਧੰਨਵਾਦ ਜੀ। TV84 ਦੇ ਸਾਰੇ ਸਰੋਤਿਆਂ ਨੂੰ ਮੇਰਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਸਤਿਕਾਰਯੋਗ ਉਹਨਾਂ ਵਾਸਤੇ ਆਦਰ ਜੀ। ਡਾਕਟਰ ਗਾਂਧੀ, ਸਾਰਿਆਂ ਤੋਂ ਪਹਿਲਾਂ ਅੱਜ ਅਸੀਂ ਜਿਹੜੀ ਇਹ 25ਵੀਂ ਡੈਮੋਲੀਸ਼ਨ ਐਨੀਵਰਸਰੀ ਕਹਿ ਲਿਆ ਜਾਵੇ ਜਿਹੜੀ ਹੈਗੀ ਹੈ ਬਾਬਰੀ ਮਸਜਿਦ ਦੀ, ਇਸ ਮੁਕਾਮ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਤੇ ਓਵਰਆਲ ਜਦੋਂ ਇਹਨਾਂ ਸਾਰੇ ਸਾਲਾਂ ਨੂੰ ਤੁਸੀਂ ਦੇਖਦੇ ਹੋ ਉਦੋਂ ਕਿੱਦਾਂ ਦਾ ਮਾਹੌਲ ਬਣਿਆ ਹੋਇਆ ਸੀਗਾ ਭਾਰਤ ਦੇ ਵਿੱਚ ਓਵਰਆਲ, ਜਿੱਥੋਂ ਅਸੀਂ ਦੇਖਦੇ ਹਾਂ ਕਿ ਜਿਹੜੀ ਪੋਲਰਾਈਜੇਸ਼ਨ ਇੱਕ ਖਾਸ ਮੁਕਾਮ 'ਤੇ ਪਹੁੰਚੀ ਸੀ, ਤੇ ਅੱਜ ਦੀ ਜਦੋਂ ਪੋਲੀਟਿਕਸ ਨੂੰ ਦੇਖਦੇ ਹੋ ਤਾਂ ਕੀ ਡਿਫਰੈਂਟ ਲੱਗਦਾ ਹੈ, ਕੀ ਵੱਖਰਾ ਨਜ਼ਰ ਆਉਂਦਾ ਹੈ ਅੱਜ ਦੀ ਸਿਆਸਤ ਦੇ ਵਿੱਚ ਤੇ ਉਦੋਂ ਦੀ ਸਿਆਸਤ ਦੇ ਵਿੱਚ? ਅੱਜ ਜਦੋਂ ਸੁਪਰੀਮ ਕੋਰਟ 'ਚ ਮੁੜ ਕੇ ਕੇਸ ਲੱਗਿਆ ਤਾਂ ਫਿਰ ਇਹ ਮੁੜ ਕੇ ਚਰਚਾ ਦਾ ਵਿਸ਼ਾ ਬਣਿਆ ਹੈਗਾ ਹੈ। ਔਰ ਉਦੋਂ ਵੀ ਜਦੋਂ ਬਾਬਰੀ ਮਸਜਿਦ ਢਾਈ ਗਈ ਸੀਗੀ ਤਾਂ ਕਾਫੀ ਮਤਲਬ ਦੇਸ਼ ਵਿੱਚ ਉਥਲ ਪੁਥਲ ਹੋਈ ਸੀਗੀ। ਫਿਰ ਕੋਈ ਤਣਾਅ ਵਧਿਆ ਸੀਗਾ, ਫਿਰ ਕੋਈ ਦੰਗੇ ਵੀ ਹੋਏ ਸੀ ਪੋਸਟ ਮਸਜਿਦ ਡੈਮੋਲੀਸ਼ਨ ਜੀ, ਕਿ ਬਹੁਤ ਸਾਰੇ ਥਾਵਾਂ ਤੇ ਮਤਲਬ ਹਿੰਦੂ ਮੁਸਲਮਾਨ ਫਸਾਦ ਆਦਿ ਹੋਏ ਸੀਗੇ। ਤੇ ਉਦੋਂ ਵੀ ਜਿਹੜੀਆਂ ਧਰਮ ਪੱਖ ਤਾਕਤਾਂ ਸੀਗੀਆਂ, ਜਮਹੂਰੀ ਤਾਕਤਾਂ ਸੀਗੀਆਂ, ਉਹਨਾਂ ਨੇ ਬਹੁਤ ਇਸ ਗੱਲ ਦਾ ਵਿਰੋਧ ਕੀਤਾ ਸੀਗਾ ਬਹੁਤ ਸਾਰੀਆਂ ਥਾਵਾਂ ਤੇ। ਤੇ ਅੱਜ 25 ਸਾਲ ਬਾਅਦ ਗੱਲ ਉਸ ਤੋਂ ਬਹੁਤ ਅੱਗੇ ਤੁਰੀ ਹੈ। ਉਦੋਂ ਇਹ ਆਈਡੀਆ ਜਿਹੜਾ ਸੀਗਾ ਮਤਲਬ ਜਿਹੜਾ ਡਿਵਾਈਡ ਦਾ ਆਈਡੀਆ ਸੀਗਾ, ਜਿਹੜਾ ਜਿਹੜੀ ਲੋਕਾਂ ਨੂੰ ਵੰਡਣ ਦਾ ਵਿਚਾਰ ਸੀਗਾ, ਜਾਂ ਜਿਹਨੂੰ ਸਿਆਸਤ ਦਾ ਜੋ ਧਾਰਮਿਕ ਰੰਗਤ ਦੇਣੀ ਸੀਗੀ ਹਰ ਚੀਜ਼ ਨੂੰ, ਉਹ ਸ਼ੁਰੂ ਹੋਇਆ ਸੀਗਾ। RSS ਬੜੀ ਮੁਕਾਬਲਤਨ ਆਈਡੀਓਲੋਜੀਕਲੀ ਤਾਂ ਸ਼ੁਰੂ ਤੋਂ ਹੀ ਇਸ ਗੱਲ ਤੇ ਸੀਗੇ, ਪਰ ਜਥੇਬੰਦਕ ਤੌਰ ਤੇ ਇੰਨੀ ਤਾਕਤਵਰ ਨਹੀਂ ਸੀਗੇ। ਤੇ ਪਰ ਪਿਛਲੇ 25 ਸਾਲਾਂ 'ਚ ਹੌਲੀ ਹੌਲੀ ਸਰਕਾਰ ਬਣਾਉਣ ਤੱਕ ਪਹੁੰਚੇ ਨੇ। ਤੇ ਉਸ ਤੋਂ ਬਾਅਦ ਉਹ ਅੱਜ ਉਹ ਇਸ ਹਾਲਤ 'ਚ ਨੇ ਕਿ ਉਹ ਤਕਰੀਬਨ ਅੱਧੇ ਤੋਂ ਵੱਧ ਮੁਲਕ ਦੀਆਂ ਸਟੇਟਸ ਤੇ ਰਾਜ ਕਰਦੇ ਪਏ ਨੇ, ਸਿੱਧੇ ਜਾਂ ਸਿੱਧੇ ਰੂਪ ਵਿੱਚ। ਕਿਤੇ ਕਿਸ ਤਰ੍ਹਾਂ ਦਾ ਉਹਦੇ ਸਿੱਧੇ ਜਿਹੜੇ ਉਹਦੇ ਵਰਕਰ ਰਹੇ ਬੰਦੇ ਨੇ, ਲੀਡਰ ਰਹੇ ਬੰਦੇ ਨੇ, ਸਰਸੰਘ ਚਾਲਕ ਵਗੈਰਾ ਜੋ ਉਹਨਾਂ ਦੇ ਹੁੰਦੇ ਨੇ, ਉਹੀ ਚੀਫ ਮਿਨਿਸਟਰ ਬਣ ਗਏ ਨੇ। ਕਿੱਥੇ ਉਹਨਾਂ ਦੇ ਬਿਲਕੁਲ ਜੋ ਸਿਧਾਂਤਕਾਰ ਨੇ ਉਹ ਮਤਲਬ ਸਰਕਾਰਾਂ ਵਿੱਚ ਨੇ, ਕਿੱਥੇ ਉਹਨਾਂ ਕਿਸੇ ਹੋਰ ਥਾਂ ਤੇ ਜਿਹੜੇ ਉਹਨਾਂ ਦੇ ਹੋਰ ਵਿਚਾਰਧਾਰਕ ਲੀਡਰ ਨੇ ਉਹ ਮਤਲਬ ਸਰਕਾਰਾਂ ਚਲਾ ਰਹੇ ਨੇ। ਸੋ ਇਹਦੇ ਵਿੱਚ ਨਾ ਜੀ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਹੈਗਾ ਕਿ ਹਿੰਦੁਸਤਾਨ 'ਚ ਜੋ 47 'ਚ ਚਿਤਰਿਆ ਗਿਆ ਸੀ, ਸਾਨੂੰ ਦੱਸਿਆ ਗਿਆ ਸੀ, ਹਿੰਦੁਸਤਾਨ ਦੇ ਲੋਕਾਂ ਨੂੰ, ਦੁਨੀਆ ਨੂੰ ਦੱਸਿਆ ਗਿਆ ਸੀਗਾ ਕਿ ਭਾਰਤ
ਜਿਹਦੇ ਵਿੱਚ ਧਰਮ, ਸੈਕੂਲਰਿਜ਼ਮ, ਡੈਮੋਕ੍ਰੇਸੀ ਤੇ ਉਹਦੇ ਚ ਹਰ ਇੱਕ ਨੂੰ ਬਰਾਬਰ ਦੇ ਮੌਕੇ, ਵਿਕਾਸ ਕਰਨ ਦੇ, ਔਰਤਾਂ ਦਾ ਵੀ, ਦਲਿਤਾਂ ਦਾ ਵੀ, ਘੱਟ ਗਿਣਤੀਆਂ ਦਾ ਵੀ, ਸਾਰਾ ਜੋ ਉਹਨਾਂ ਵਾਸਤੇ ਦਰਜਾ ਉਹਨਾਂ ਦਾ ਬਰਾਬਰ ਰੱਖਣ ਦੀ ਗੱਲ ਕਹੀ ਗਈ ਸੀਗੀ। ਹਿੰਦੁਸਤਾਨ ਦਾ ਜਿਹੜਾ ਸਰਕਾਰ ਹੈਗੀ ਹੈ, ਹਿੰਦੁਸਤਾਨ ਦਾ ਜਿਹੜਾ ਹਾਕਮ ਨੇ, ਉਸ ਸੰਵਿਧਾਨ ਦੀ ਜੋ ਇੱਕ ਆਤਮਾ ਸੀਗੀ, ਸੰਵਿਧਾਨ ਦੀ ਜੋ ਸਪਿਰਿਟ ਸੀਗੀ, ਉਹਨੂੰ ਕਾਇਮ ਰੱਖਣ 'ਚ ਪੂਰੀ ਤਰ੍ਹਾਂ ਨਾਕਾਮ ਹੋਏ ਨੇ। ਔਰ ਹਿੰਦੁਸਤਾਨ ਦਾ ਹੌਲੀ ਹੌਲੀ ਕਿਤੇ ਖੁੱਲੇ ਢੰਗ ਨਾਲ, ਕਿਤੇ ਸ਼ਾਦਰ ਢੰਗ ਨਾਲ, ਕਿਤੇ ਲੁਕਵੇਂ ਢੰਗ ਨਾਲ ਜੋ ਸੱਤਾ ਦਾ ਵੀ, ਸਿਆਸਤ ਦਾ ਵੀ ਜੋ ਇੱਕ ਸੰਪਰਦਾਈ ਕਰਨ ਕਰ ਦਿੱਤਾ ਗਿਆ ਹੈਗਾ ਹੈ। ਤੇ ਉਹਦੇ ਵਿੱਚ ਮੈਂ ਸਮਝਦਾ ਕਿ ਸਭ ਤੋਂ ਜਿਹੜਾ ਵੱਡਾ ਨੁਕਤਾ ਦੇਖਣ ਵਾਲਾ ਇਹ ਹੈਗਾ ਕਿ ਕਾਂਗਰਸ ਪਾਰਟੀ ਜਿਹਨੇ ਬਹੁਤ ਲੰਮਾ ਸਮਾਂ ਰਾਜ ਕੀਤਾ, ਔਰ ਜੇ ਤੁਸੀਂ 5 ਸਾਲ ਵਾਜਪਾਈ ਦੇ ਜਾਂ ਹੋਰ 4-5 ਸਾਲ ਪਿੱਛੋਂ ਜਨਤਾ ਪਾਰਟੀ ਦੇ ਛੱਡ ਦਿਓ, 3-4 ਸਾਲ ਤੇ ਜਾਂ 3 ਸਾਲ ਮੋਦੀ ਛੱਡ ਦਿਓ, ਤਾਂ ਤੁਸੀਂ 60 ਸਾਲ ਦੇ ਕਰੀਬ ਤਕਰੀਬਨ ਕਾਂਗਰਸ ਦਾ ਰਾਜ ਬਣਦਾ ਹਿੰਦੁਸਤਾਨ ਵਿੱਚ। ਤੇ ਕਾਂਗਰਸ ਨੇ ਜੋ ਜੰਗੇ ਆਜ਼ਾਦੀ ਦੌਰਾਨ ਜੋ ਇੱਕ ਔਰ ਉਸ ਵੇਲੇ ਦੀ ਜੋ ਕਾਂਗਰਸ ਸੀਗੀ, ਉਹ ਜਿਹੜੀ ਧੜਾ ਸੀ ਖਾਸ ਤੌਰ ਤੇ, ਜਿਹੜਾ ਕਿ ਜਮਹੂਰੀਅਤ ਦਾ ਪੱਖੀ ਸੀਗਾ, ਬਰਾਬਰੀ ਦਾ ਪੱਖੀ ਸੀਗਾ, ਹੋਰ ਤਰ੍ਹਾਂ ਦੀ ਜੋ ਨਵੀਂ ਦੁਨੀਆ ਦੀ ਜੋ ਵਿਚਾਰਾਂ ਦਾ ਪੱਖੀ ਸੀਗਾ, ਨਵੇਂ ਵਿਚਾਰਾਂ ਦਾ ਪੱਖੀ ਸੀਗਾ, ਉਸ ਧੜੇ ਵੱਲੋਂ ਜੋ ਮਤਲਬ, ਔਰ ਬਾਬਾ ਭੀਮ ਰਾਓ ਅੰਬੇਦਕਰ ਹੋਣਾ ਨੇ ਜੋ ਦੁਨੀਆ ਭਰ ਦੇ ਜਿਹੜੇ ਜਮਹੂਰੀ ਮੁਲਕ ਸੀਗੇ, ਜਿਨ੍ਹਾਂ ਨੇ ਜਮਹੂਰੀ ਤੋਂ ਬਹੁਤ ਚਿਰ ਪਹਿਲਾਂ ਜਮਹੂਰੀਕਰਨ ਜਿੰਦਾ ਹੋ ਗਿਆ ਸੀਗਾ, ਪੱਕ ਜਮਹੂਰੀਅਤ ਸੀਗਾ, ਉਹਨਾਂ ਦੇ ਸੰਵਿਧਾਨਾਂ ਤੋਂ ਸਾਰਿਆਂ ਤੋਂ ਸੇਧ ਲੈ ਕੇ, ਇੱਕ ਦਿਸ਼ਾ ਲੈ ਕੇ ਜੋ ਮਤਲਬ ਭਾਰਤੀ ਸੰਵਿਧਾਨ ਬਣਾਇਆ ਸੀਗਾ, ਉਹਦੇ ਚੋਂ ਜਿਹੜਾ ਏਕਤਾ ਚ ਅਨੇਕਤਾ, ਭਾਰਤ ਦੀ ਇਹ ਤਾਂ ਭਾਰਤੀ ਬਣਤਰ ਚ ਪਈ ਹੈ, ਇਹ ਅਨੇਕਤਾ ਭਾਰਤੀ ਬਣਤਰ ਵਿੱਚ ਹੈਗੀ ਹੈ। ਜਿਹੜਾ ਬੰਦਾ ਵੀ ਨੂੰ ਇੱਕ ਰੰਗ ਚ ਰੰਗਣ ਦੀ ਕੋਸ਼ਿਸ਼ ਕਰੂਗਾ ਜਾਂ ਉਧਰ ਨੂੰ ਕੋਈ ਅਟੈਂਪਟ ਕਰੂਗਾ, ਉਸਨੂੰ ਦੇਰ ਸਵੇਰ ਉਹਨੂੰ ਮੂੰਹ ਦੀ ਖਾਣੀ ਪਊਗੀ। ਉਹ ਮਤਲਬ ਇੱਥੇ ਰਾਜ ਨਹੀਂ ਕਰ ਸਕਦਾ ਲੰਮਾ ਸਮਾਂ, ਕਿਉਂਕਿ ਭਾਰਤ ਸਿਰਫ ਇੱਕ ਮੁਹਾਵਰੇ ਤੌਰ ਤੇ ਨਹੀਂ ਏਕਤਾ ਚ ਅਨੇਕਤਾ, ਭਾਰਤ ਸੱਚਮੁੱਚ ਹੀ ਅਨੇਕਤਾ ਚ ਅਨੇਕਤਾ ਹੋਊਗੀ। ਅਨੇਕਤਾ ਜਿਹੜੀ ਪ੍ਰਮੁੱਖ ਜਿਹੜੀ ਹੈਗੀ ਹੈ, ਔਰ ਏਕਤਾ ਦੋਇਮ ਹੈਗੀ ਹੈ। ਜੇ ਤੁਸੀਂ ਅਨੇਕਤਾਵਾਂ ਦਾ ਕੜਾ ਕੁੱਟੋਗੇ, ਚਾਹੇ ਉਹ ਭਾਸ਼ਾਈ ਅਨੇਕਤਾਵਾਂ ਹੈਗੀਆਂ, ਚਾਹੇ ਉਹ ਧਾਰਮਿਕ ਅਨੇਕਤਾਵਾਂ ਹੈਗੀਆਂ, ਚਾਹੇ ਉਹ ਸੱਭਿਆਚਾਰਕ ਅਨੇਕਤਾਵਾਂ ਹੈਗੀਆਂ, ਚਾਹੇ ਇਲਾਕਾਈ ਅਨੇਕਤਾਵਾਂ ਹੈਗੀਆਂ, ਜਿੰਨੀਆਂ ਵੀ ਡਾਇਵਰਸਿਟੀਜ਼ ਹੈਗੀਆਂ, ਯੂਨਿਟੀ ਐਂਡ ਡਾਇਵਰਸਿਟੀ ਦਾ ਮਤਲਬ ਹੈ ਜਿੰਨੀਆਂ ਡਾਇਵਰਸਿਟੀਜ਼ ਹੈਗੀਆਂ, ਉਹਨਾਂ ਡਾਇਵਰਸਿਟੀਜ਼ ਨੂੰ ਇੱਕ ਪੂਰਾ ਆਜ਼ਾਦੀ, ਪੂਰੀ ਉਹਨਾਂ ਦੀ ਮਤਲਬ ਖੁੱਲਾ ਅਸਮਾਨ ਦਿੱਤਿਓਂ ਬਗੈਰ ਕੋਈ ਮਤਲਬ ਏਕਤਾ ਦਾ ਮਤਲਬ ਨਹੀਂ ਰਹਿ ਜਾਂਦਾ। ਸੋ ਇੱਥੇ ਸ਼ੈਤਾਨੀ ਕੀ ਕੀਤੀ ਹੈਗੀ ਹੈ, ਮੈਨੂੰ ਜਿਹੜਾ ਮੇਰਾ ਲੋਕਾਂ ਨੂੰ ਓਪਰੀ ਗੱਲ ਲੱਗ ਸਕਦੀ ਹੈਗੀ ਹੈ, ਜਿਹੜਾ ਕਾਂਗਰਸ ਨੇ ਇਸ ਸਪਿਰਿਟ ਨੂੰ ਕਤਲ ਕੀਤਾ, ਇਸ ਸਪਿਰਿਟ ਤੋਂ ਖਤਮ ਕੀਤਾ, ਇਸ ਸਪਿਰਿਟ ਨੂੰ ਸਹੀ ਮਾਇਨੇ ਚ ਲਾਗੂ ਨਹੀਂ ਕੀਤਾ ਹੈਗਾ। ਜਿਹਦੇ ਚੋਂ ਤੁਸੀਂ ਦੇਖੋ ਕਿ ਪੰਜਾਬ ਨਾਲ ਲੈ ਲਓ ਤੁਸੀਂ, ਜਦੋਂ ਸਾਰੇ ਮੁਲਕ ਵਿੱਚ ਬੜੇ ਆਰਾਮ ਨਾਲ ਭਾਸ਼ਾ ਦੇ ਆਧਾਰ ਤੇ ਸੂਬੇ ਦਾ ਗਠਨ ਕਰ ਦਿੱਤਾ, ਪਰ ਜਦੋਂ ਪੰਜਾਬ ਨੇ ਆਪਣੀ ਭਾਸ਼ਾ ਦੇ ਆਧਾਰ ਤੇ ਸੂਬੇ ਦਾ ਗਠਨ ਮੰਗਿਆ ਤਾਂ ਬਹੁਤ ਲੰਮੀ ਜੱਦੋਜਹਿਦ ਕਰਨੀ ਪਈ। ਹਜ਼ਾਰਾਂ 1 ਲੱਖ ਦੇ ਕਰੀਬ ਲੋਕ ਜੇਲ੍ਹਾਂ ਚ ਗਏ, ਲਾਠੀਆਂ ਚੱਲੀਆਂ, ਗੋਲੀਆਂ ਚੱਲੀਆਂ। ਉਸ ਤੋਂ ਬਾਅਦ ਜਾ ਕੇ ਪੰਜਾਬ ਦਾ ਪੁਨਰ ਗਠਨ ਕੀਤਾ ਹੈਗਾ। ਜੋ ਰਾਜ ਸੂਬਾ ਦਿੱਤਾ ਵੀ, ਉਹ ਵੀ ਸਾਰੇ ਅਧਿਕਾਰ ਖੋ ਕੇ, ਰਾਜਧਾਨੀ ਖੋ ਕੇ, ਪੰਜਾਬੀ ਬੋਲਦੇ ਇਲਾਕੇ, ਬਹੁਤ ਸਾਰੇ ਇਲਾਕੇ ਖੋ ਕੇ, ਜਿਹੜੇ ਭਾਖੜਾ ਨੰਗਲ ਦਾ, ਜਿਹੜੇ ਪਾਣੀਆਂ ਦਾ ਜਿਹੜੇ ਸਾਡੇ ਹੱਕ ਸੀਗੇ, ਤੇ ਸਾਡੇ ਪਨ ਬਿਜਲੀ ਪ੍ਰੋਜੈਕਟ ਸੀਗੇ, ਸਾਡੀ ਬਿਜਲੀ, ਉਹ ਸਾਰਾ ਕੁਝ ਖੋ ਕੇ, ਇੰਨਾ ਕੁਛ ਕਰਕੇ ਉਹ ਸਾਨੂੰ ਮਤਲਬ ਬੜਾ ਇੱਕ ਲੰਗੜਾ ਸੂਬਾ ਸਾਨੂੰ, ਪੰਜਾਬੀ ਸੂਬਾ ਸਾਨੂੰ ਦੇ ਦਿੱਤਾ ਜੀ। ਸੋ ਜਿਹੜੀ ਨਾ ਜੀ ਏਕਤਾ ਅਖੰਡਤਾ ਮੁਲਕ ਦੀ ਸੀਗੀ, ਯੂਨਿਟੀ ਐਂਡ ਇੰਟੈਗ੍ਰਿਟੀ, ਜਿਹਦੇ ਸਿਰ ਤੇ ਇਹਨਾਂ ਨੇ ਨਾਰਥ ਈਸਟ ਵਿੱਚ ਵੀ, ਜਿਹਦੇ ਸਿਰ ਤੇ ਇਹਨਾਂ ਕਸ਼ਮੀਰ ਚ ਵੀ, ਜਿਹਦੇ ਸਿਰ ਤੇ ਇਹਨਾਂ ਨੇ ਪੰਜਾਬ ਵਿੱਚ ਵੀ ਇੱਕ ਜੋ ਜਾਤੀਆਂ ਕੀਤੀਆਂ ਹੈਗੀਆਂ ਲੋਕਾਂ ਨਾਲ, ਜੋ ਕੌਮਾਂ ਨਾਲ ਜਾਤੀਆਂ ਕੀਤੀਆਂ ਹੈਗੀਆਂ, ਉਸ ਏਕਤਾ ਅਖੰਡਤਾ ਦਾ ਹਾਂਜੀ ਜੋ ਵੱਧ ਕੇ ਜੋ ਨਵਾਂ ਰੂਪ ਹੈਗਾ ਹੈ, ਉਹਨੇ ਆਧਾਰ ਪੈਦਾ ਕੀਤਾ। ਜਿਹੜੀ ਭਾਰਤ ਜਿਹੜੀ ਸੀ ਨਾ ਇੱਕ ਕਿ ਇੰਡੀਅਨ ਨੈਸ਼ਨਲਿਜ਼ਮ ਜੀ, ਯਾਨੀ ਕਿ ਭਾਰਤੀ ਰਾਸ਼ਟਰਵਾਦ, ਇਹਨਾਂ ਨੇ ਭਾਰਤੀ ਰਾਸ਼ਟਰਵਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਨਾ ਕਿ ਫੈਡਰਲ ਇੰਡੀਆ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਉਹ ਭਾਰਤੀ ਰਾਸ਼ਟਰਵਾਦ ਦਾ ਜਿਹੜਾ ਲੌਜੀਕਲ ਆਊਟਕਮ ਹੈ, ਜਿਹੜਾ ਕੁਦਰਤੀ ਉਹਨੇ ਨਿਗਰਨਾ ਸੀ, ਜਿੱਦ ਨੂੰ ਜਾਣਾ ਸੀਗਾ, ਉਹ ਸੀਗਾ ਹਿੰਦੂ ਰਾਸ਼ਟਰਵਾਦ ਜੀ। ਸੋ ਭਾਰਤੀ ਰਾਸ਼ਟਰਵਾਦ ਹਿੰਦੂ ਰਾਸ਼ਟਰ
ਰਾਸ਼ਟਰਵਾਦ ਦੀ ਮਾਂ ਕਾਂਗਰਸ ਦਾ ਭਾਰਤੀ ਰਾਸ਼ਟਰੀਵਾਦ ਹੈਗਾ ਜੀ। ਜੇਕਰ ਕਾਂਗਰਸ ਨੇ ਸਹੀ ਮਾਨਿਆ ਫੈਡਰਲ ਸਪਿਰਿਟ ਵਿੱਚ ਭਾਰਤੀ ਸੰਵਿਧਾਨ ਨੂੰ ਲਾਗੂ ਕੀਤਾ ਹੁੰਦਾ, ਸਹੀ ਮਾਇਨੇ ਫੈਡਰਲਿਜ਼ਮ ਲਾਗੂ ਕੀਤਾ ਹੁੰਦਾ, ਸਹੀ ਮਾਇਨੇ ਕੌਮਾਂ ਦੇ ਅਧਿਕਾਰ ਸੀਗੇ, ਖਿੱਤਿਆਂ ਦੇ ਅਧਿਕਾਰ ਸੀਗੇ, ਭਾਸ਼ਾਈ ਅਧਿਕਾਰ ਸੀਗੇ, ਸੱਭਿਆਚਾਰਕ ਅਧਿਕਾਰ ਸੀਗੇ, ਉਹਦਾ ਸਾਰੇ ਲੋਕਾਂ ਨੂੰ ਦਿੱਤੇ ਹੁੰਦੇ ਤਾਂ ਅੱਜ ਕੋਈ ਹਿੰਦੂ ਰਾਸ਼ਟਰਵਾਦ ਨਾ ਹੁੰਦਾ, ਅੱਜ ਕੋਈ RSS ਦਾ ਗਲਬਾ ਨਾ ਹੁੰਦਾ, ਅੱਜ ਬਜਰੰਗ ਦਲ ਸਨਾਤਨ ਸੰਸਥਾ ਜਾਂ ਮਤਲਬ ਵਿਸ਼ਵ ਹਿੰਦੂ ਪਰਿਸ਼ਦ ਦੇ ਜਿਹੜੇ ਬੋਲਬਾਲਾ ਨਾ ਹੁੰਦਾ ਤਾਂ ਹਿੰਦੂ ਹਾਰਟਲੈਂਡ ਹੈਗੀ ਹੈ ਉਹ ਹਿੰਦੁਸਤਾਨ ਦੇ ਉੱਤੇ ਇਸ ਤਰ੍ਹਾਂ ਮਤਲਬ ਉਹ ਗਲਬਾ ਨਾ ਪਾਉਂਦੀ ਹੈਗੀ ਹੈ। ਅੱਜ ਆਪਾਂ ਜੀ ਪੰਜਾਬੀ ਕੀ ਮਰਾਠੀ ਕੀ ਮਤਲਬ ਤਾਮਿਲ ਵਾਲੇ ਅੱਜ ਆਪਾਂ ਮਨਮੱਤੇ ਢੰਗ ਨਾਲ ਆਪਣੀ ਮਰਜ਼ੀ ਨਾਲ ਆਪਣੀਆਂ ਮੁਆਸ਼ਰੇ ਨੂੰ, ਆਪਣੀ ਇਕੋਨਮੀ ਨੂੰ ਮੈਨੇਜ ਕਰਦੇ, ਆਪਣੇ ਸਾਧਨਾਂ ਨੂੰ ਮੈਨੇਜ ਕਰਦੇ ਔਰ ਅੱਜ ਬਰਾਬਰ ਦੇ ਟੇਬਲ ਦੇ ਦੁਆਲੇ ਬੈਠ ਕੇ ਦਿੱਲੀ ਦੇ ਵਿੱਚ ਅਸੀਂ ਇੱਕ ਖੁਸ਼ਹਾਲ ਤੇ ਇੱਕ ਨਿਰਪੱਖ ਇੱਕ ਆਜ਼ਾਦਾਨਾ ਕੌਮਾਂ ਦੀ ਤਰ੍ਹਾਂ ਇੱਕ ਆਜ਼ਾਦਾਨਾ ਇੱਕ ਸੂਬੇ ਦੀ ਤਰ੍ਹਾਂ ਜਿਹੜਾ ਮਾਣ ਮੱਤੇ ਢੰਗ ਨਾਲ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ, ਆਪਣੇ ਹੱਕਾਂ ਦੇ ਆਧਾਰ ਤੇ ਅਸੀਂ ਇੱਕ ਅੱਗੇ ਵੱਧਦੇ ਹੈਗਾ। ਪਰ ਉਹ ਨਹੀਂ ਹੋ ਸਕਿਆ। ਹੁਣ ਅੱਜ ਪੰਜਾਬ ਦੇ ਨਾਲ ਜਿਹੜੇ ਹੋਰ ਸੂਬੇ ਵੀ ਹੈਗੇ ਹੈ ਉਹ ਇੱਕ ਦਿੱਲੀ ਦੇ ਇੱਕ ਮਤਲਬ ਆਰਥਿਕ ਗੁਲਾਮ ਹੈਗੇ ਹੈ। ਦਿੱਲੀ ਦੇ ਮਤਲਬ ਜੋ ਜਿਵੇਂ ਸਰਦਾਰੀ ਚੱਲਦੀ ਹੈ, ਸਾਧਨਾ ਸਰੋਤਾਂ ਦੀ ਲੁੱਟ ਤੋਂ ਲੈ ਕੇ ਜਿਹੜੀ ਆਰਥਿਕ ਵਿਉਂਤਬੰਦੀ ਹੈ, ਵਿੱਦਿਆ ਦੀ ਵਿਉਂਤਬੰਦੀ ਹੈ, ਸਿਹਤ ਦੀ ਵਿਉਂਤਬੰਦੀ ਹੈ, ਜਿਹੜੇ ਰਾਜਾਂ ਦੇ ਵਿਸ਼ੇ ਸੀਗੇ, ਜਿਹੜੇ ਕਿ ਰਾਜ ਦੀ ਸੂਚੀ ਸੀਗੇ, ਉਹਨਾਂ ਨੂੰ ਹੌਲੀ ਹੌਲੀ ਕੱਢ ਕੇ ਉਹਨਾਂ ਨੇ ਸੰਵਰਤੀ ਸੂਚੀ ਚ ਪਾ ਲਿਆ। ਕੇਂਦਰ ਦਾ ਗਲਬਾ ਪੱਕਾ ਹੋਇਆ ਕਾਹਦੇ ਨਾਂ ਥੱਲੇ? ਇੰਡੀਅਨ ਨੈਸ਼ਨਲਿਜ਼ਮ ਦੇ ਨਾਂ ਥੱਲੇ, ਜਿਹੜਾ ਹੁਣ ਹਿੰਦੂ ਨੈਸ਼ਨਲਿਜ਼ਮ ਹੈ, ਜਿਹੜਾ ਹੁਣ ਹਿੰਦੂ ਰਾਸ਼ਟਰਵਾਦ ਹੈਗਾ। ਸੋ ਭਾਰਤੀ ਰਾਸ਼ਟਰਵਾਦ ਬਣਿਆ ਹਿੰਦੂ ਰਾਸ਼ਟਰਵਾਦ। ਇਹ ਗੱਲ ਲੋਕਾਂ ਨੇ ਸਮਝਣ ਵਾਲੀ ਹੈਗੀ ਹੈ। ਸੋ ਜੋ ਜਿਹੜੇ ਲੋਕੀ ਕਹਿੰਦੇ ਕਿ ਮੋਦੀ ਦੇ ਆਉਣ ਨਾਲ ਹੀ ਸਾਰੀ ਖੇਡ ਵਿਗੜੀ ਹੈ, ਮੋਦੀ ਦੇ ਆਉਣ ਨਾਲ ਹੀ RSS ਹਾਵੀ ਹੋਇਆ। RSS ਕਾਂਗਰਸ ਵੇਲੇ ਵੀ ਹਾਵੀ ਹੋਇਆ ਹੈਗਾ ਹੈ ਔਰ ਕਾਂਗਰਸ ਨੇ RSS ਨੂੰ ਹਾਵੀ ਹੋਣ ਲਈ ਆਧਾਰ ਮੁਹੱਈਆ ਦਿੱਤਾ ਹੈਗਾ, ਆਧਾਰ ਮੁਹੱਈਆ ਕੀਤਾ ਹੈਗਾ, ਜਿਹੜਾ ਕਿ ਲੋਕਾਂ ਨੂੰ ਥੋੜੇ ਕਿਤੇ ਲੋਕਾਂ ਨੂੰ ਦਿਖਾਈ ਦਿੰਦਾ। ਅੱਜ ਲੋਕਾਂ ਨੂੰ ਉਹਨਾਂ ਨੂੰ ਫੇਰ ਲੱਗਦਾ ਹੈਗਾ ਕਿ ਹੁਣ ਦੁਬਾਰਾ ਜੇ ਕਾਂਗਰਸ ਰਿਸਟਰਕਟ ਹੋ ਜਾਊਗੀ, ਦੁਬਾਰਾ ਕਾਂਗਰਸ ਆ ਜਾਊਗੀ ਤਾਂ ਮੁੜ ਕੇ ਉਹ ਜਿਹੜਾ ਨੈਸ਼ਨਲਿਜ਼ਮ ਹੈਗਾ ਹੈ, ਜਿਹੜਾ ਮਤਲਬ ਹਿੰਦੂਤਵ ਹੈਗਾ ਹੈ, ਜਿਹੜਾ ਭਗਵਾਕਰਨ ਹੈਗਾ ਹੈ, ਉਹਨੂੰ ਠੱਲ ਪੈ ਜਾਊਗੀ ਜਾਂ ਪਿੱਛੇ ਮੁੜ ਜਾਊਗਾ। ਤਾਂ ਇਹ ਹੁਣ ਲੋਕਾਂ ਨੂੰ ਵੀ ਭੁਲੇਖਾ ਹੈ। ਹੁਣ ਵੀ ਲੋਕਾਂ ਨੂੰ ਗੱਲ ਕਰਨੀ ਚਾਹੀਦੀ ਕਿ ਫੈਡਰਲਿਜ਼ਮ ਜੇ ਆਊਗਾ, ਜੇਕਰ ਸੰਘੀ ਹਿੰਦੁਸਤਾਨ ਬਣੂਗਾ, ਜੇਕਰ ਫੈਡਰਲ ਸਪਿਰਿਟ ਨਾਲ ਮੁਲਕ ਚੱਲੂਗਾ, ਜੇਕਰ ਅਨੇਕਤਾਵਾਂ ਨੂੰ ਥਾਂ ਮਿਲੂਗੀ, ਜੇਕਰ ਡਾਇਵਰਸਿਟੀ ਦੀ ਰਿਸਪੈਕਟ ਹੋਊਗੀ, ਜੇਕਰ ਡਾਇਸਰ ਦੀ ਰਿਸਪੈਕਟ ਹੋਊਗੀ, ਜੇਕਰ ਮੁਲਕ ਨੂੰ ਗੁਲਦਸਤਾ ਬਣਾ ਕੇ ਰੱਖਿਆ ਜਾਊਗਾ ਤਾਂ ਮੁਲਕ ਚੱਲੂਗਾ, ਨਾ ਕਿ ਕਾਂਗਰਸ ਦੇ ਆਉਣ ਜਾਂ ਨਾ ਆਉਣ ਨਾਲ। ਜੀ ਬਿਲਕੁਲ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਡਾਕਟਰ ਗਾਂਧੀ, ਇਹ ਗੱਲ ਸਹੀ ਜਾਪਦੀ ਹੈ ਕਿ ਕਿਤੇ ਨਾ ਕਿਤੇ ਜਦੋਂ ਅਸੀਂ RSS ਤੇ ਜਾਂ BJP ਦੇ ਪ੍ਰਭਾਵ ਦੀ ਗੱਲ ਕਰਦੇ ਹਾਂ ਤਾਂ 80s ਦੇ ਵਿੱਚ 2 ਸੀਟਾਂ ਤੋਂ ਲੈ ਕੇ ਕਿਵੇਂ ਇਹ ਜਿਹੜਾ ਮੈਜੋਰਿਟੀ ਹਾਸਲ ਕਰਨ ਤੱਕ ਦਾ ਸਫ਼ਰ ਹੈ, ਕਿਵੇਂ ਇਹ ਪੋਲਰਾਈਜੇਸ਼ਨ ਦੀ ਸਿਆਸਤ ਦੇ ਉੱਪਰ ਬਣਿਆ ਹੋਇਆ, ਭਾਵੇਂ ਉਹ 1992 ਦੀ ਗੱਲ ਹੋਵੇ ਜਾਂ 2002 ਦੇ ਵਿੱਚ ਗੱਲ ਹੋਵੇ। ਪਰ ਡਾਕਟਰ ਗਾਂਧੀ, ਜੇ ਅਸੀਂ ਅੱਜ ਦੀ ਗੱਲ ਕਰੀਏ ਤਾਂ ਗੁਜਰਾਤ ਚੋਣਾਂ ਸਾਡੇ ਸਾਹਮਣੇ ਨੇ ਤੇ ਜਦੋਂ ਅਸੀਂ ਗੁਜਰਾਤ ਚੋਣਾਂ ਦੇ ਵੱਲ ਦੇਖਦੇ ਹਾਂ ਉੱਥੇ ਮੁਸਲਮਾਨਾਂ ਦੀ ਇੱਕ ਸਾਈਜ਼ੇਬਲ ਆਬਾਦੀ ਹੈਗੀ ਹੈ, ਜੇ ਮੈਂ ਗਲਤ ਨਾ ਹੋਵਾਂ 10-11% ਦੇ ਕਰੀਬ। ਪਰ ਜਦੋਂ ਅਸੀਂ ਅੱਜ ਦੇਖਦੇ ਹਾਂ ਨਾ ਤਾਂ ਕਾਂਗਰਸ ਤੇ ਨਾ ਹੀ BJP ਵੱਲੋਂ ਮੁਸਲਮਾਨਾਂ ਨੂੰ ਅਪਰੋਚ ਕਰਨ ਦੀ ਜਾਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ ਕੋਈ ਵੀ ਗੱਲ ਤੱਕ ਵੀ ਨਹੀਂ ਕੀਤੀ ਜਾ ਰਹੀ। ਅੱਜ ਜਦੋਂ ਅਸੀਂ ਦੇਖਦੇ ਹਾਂ ਸਿਰਫ ਤੇ ਸਿਰਫ ਇੱਕ ਹਿੰਦੂਤਵਾਦੀ ਲਾਈਨ ਜਾਂ ਜਿਹੜੀ ਮੈਜੋਰਿਟੀ ਕਮਿਊਨਿਟੀ ਹੈਗੀ ਹੈ ਉਹਨੂੰ ਪਲੀਜ਼ ਕਰਨ ਦੀ ਜਿਹੜੀ ਸਿਆਸਤ ਹੈ ਉਹੀ ਦੇਖੀ ਜਾ ਰਹੀ ਹੈ। ਤੇ ਜਿੱਥੇ ਮਤਲਬ ਭਾਰਤ ਦੇ ਵਿੱਚ ਜਿਹੜੀਆਂ 2 ਮੁੱਖ ਸਿਆਸੀ ਪਾਰਟੀਆਂ ਨੇ BJP ਤੇ ਕਾਂਗਰਸ, ਉਹਨਾਂ ਦਾ ਇਹ ਰਵੱਈਆ ਹੋਵੇ ਵੀ ਉਹ ਜਿਹੜੀ ਮੈਜੋਰਿਟੀ ਕਮਿਊਨਿਟੀ ਹੈ ਉਹਨੂੰ ਪਲੀਜ਼ ਕਰਨ ਤੇ ਲੱਗੀਆਂ ਹੋਣ, ਤੇ ਉਸ ਹਾਲਤ ਦੇ ਵਿੱਚ ਘੱਟ ਗਿਣਤੀਆਂ ਦਾ ਕੀ ਉੱਥੇ ਭਵਿੱਖ ਹੈਗਾ ਤੇ ਨਾਲ ਹੀ ਜਿਹੜੀ ਤੁਸੀਂ ਫੈਡਰਲ ਇੰਡੀਆ ਦੀ ਗੱਲ ਕਰਦੇ ਹੋ ਉਹਦੀਆਂ ਕੀ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ? ਮੈਨੂੰ ਫੈਡਰਲ ਇੰਡੀਆ ਦੀਆਂ ਕਾਫੀ ਸੰਭਾਵਨਾਵਾਂ ਨਜ਼ਰ ਆ ਰਹੀਆਂ, ਕਿਉਂਕਿ ਜਿੰਨੀ ਡਾਇਵਰਸਿਟੀ ਹੈਗੀ ਹੈ ਔਰ ਜਿੰਨੀ ਮੁਲਕ 'ਚ ਵਿਲੱਖਣਤਾਵਾਂ ਹੈਗੀਆਂ ਔਰ ਜੋ ਅੱਜ ਜਿਵੇਂ ਸਮਾਂ ਬਦਲ ਰਿਹਾ, ਜੋ ਕੈਟਾਲੋਨੀਆ 'ਚ ਹੋਇਆ, ਜੋ ਕੁਰਦਿਸਤਾਨ 'ਚ ਹੋਇਆ ਹੈਗਾ, ਜੋ ਕੁਰਦ ਨੇ ਕੀਤਾ, ਜੋ ਕੈਟਾਲੋਨੀਅਨ ਪੀਪਲ ਨੇ ਕੀਤਾ ਹੈਗਾ, ਜਾਂ ਜੋ ਤਾਮਿਲਨਾਡੂ 'ਚ ਵਿਰੋਧੀ ਨੀਟ ਐਗਜ਼ਾਮ ਨੂੰ ਲੈ ਕੇ ਹੀ ਮਤਲਬ ਬਹੁਤ ਵੱਡੀ ਇੱਕ ਲਹਿਰ ਜਾਂ ਇੱਕ ਮਤਲਬ ਆਵਾਜ਼ ਉੱਠੀ ਹੈਗੀ ਹੈ। ਇਸੇ ਤਰ੍ਹਾਂ ਕੇਰਲਾ ਵਿੱਚ ਆਵਾਜ਼ ਉੱਠੀ ਹੈ। ਇਸ ਤਰ੍ਹਾਂ ਬੰਗਾਲ 'ਚ ਜੋ ਇੱਕ ਕੇਂਦਰ ਦੇ ਧੱਕੇ ਦੇ ਖਿਲਾਫ ਇੱਕ ਜੋ ਕੇਂਦਰੀਕ੍ਰਿਤ ਭਾਰਤ ਹੈ, ਜੋ ਸੈਂਟਰਲਾਈਜ਼ਡ ਇੰਡੀਆ ਹੈਗਾ,
ਉਹਦੇ ਖਿਲਾਫ ਜਿਵੇਂ ਹੌਲੀ ਹੌਲੀ ਆਵਾਜ਼ਾਂ ਉੱਠ ਰਹੀਆਂ ਹੈਗੀਆਂ। ਤੇ ਮੈਨੂੰ ਔਰ ਸਭ ਤੋਂ ਵੱਡੀ ਗੱਲ ਹੈ, ਮੇਰਾ ਇਸ ਗੱਲ 'ਚ ਪੱਕਾ ਯਕੀਨ ਹੈ ਜੀ ਸਰ, ਕਿ ਨਾ ਜਿਹੜਾ ਫਿਊਚਰ ਹੈ ਹਿਊਮੈਨਿਟੀ ਦਾ, ਇਟ ਬਿਲੋਂਗਸ ਟੂ ਮੋਰ ਲਿਬਰਟੀਜ਼, more democracies and more freedoms, and not to curbs and throttling of dissent. ਇਹ ਮਨੁੱਖਤਾ ਦਾ ਜਿਹੜਾ ਭਵਿੱਖ ਹੈ ਉਹ ਵੱਧ ਆਜ਼ਾਦੀਆਂ, ਵੱਧ ਜਮਹੂਰੀਅਤ ਤੇ ਵੱਧ ਖੁੱਲ੍ਹਾਂ ਵਿੱਚ ਹੈਗਾ, ਨਾ ਕਿ ਬੰਦਸ਼ਾਂ ਵਿੱਚ ਹੈਗਾ। ਇਸ ਗੱਲ 'ਚ ਮੇਰਾ ਪੱਕਾ ਯਕੀਨ ਹੈਗਾ ਜੀ। ਔਰ ਨਾ ਹੈ ਔਰ ਕਿਉਂਕਿ ਜਿੱਦਾਂ ਦਾ ਸਮਾਂ, ਜਿੱਦਾਂ ਯੁੱਗ ਆ ਰਿਹਾ, ਜੋ ਅੱਜ ਮਤਲਬ ਦੁਨੀਆ ਜਿੱਥੇ ਪਹੁੰਚ ਚੁੱਕੀ ਹੈਗੀ ਹੈ, ਉਹ ਭੁੱਲ ਜਾਣ ਕਿ ਕਿ ਹਿੰਦੁਸਤਾਨ ਨੂੰ ਇੱਕ ਹਿੰਦੂ ਰਾਜ ਬਣਾ ਲੈਣਗੇ, ਹਿੰਦੁਸਤਾਨ ਨੂੰ ਇੱਕ ਭਗਵੇਂ ਰੰਗ ਲੈਣਗੇ। ਹਿੰਦੁਸਤਾਨ 'ਚ ਸਾਰੇ ਰੰਗ ਰਹਿਣਗੇ ਔਰ ਸਾਰੇ ਰੰਗ ਆਪਣੀ ਆਜ਼ਾਦੀ ਨਾਲ, ਪੂਰੇ ਸ਼ਾਨ ਸ਼ੌਕ ਨਾਲ, ਸਹਿਚਾਰ ਨਾਲ ਰਹਿਣਗੇ, ਨਾ ਕਿ ਦਾਬੇ ਨਾਲ ਰਹਿਣਗੇ। ਜੀ ਡਾਕਟਰ ਗਾਂਧੀ, ਇਹ ਗੱਲ ਹੋ ਗਈ, ਤੁਸੀਂ ਆਪਣੇ ਵਿਚਾਰਾਂ ਦੀ ਗੱਲ ਕੀਤੀ ਹੈ। ਤੇ ਜੇ ਅਸੀਂ ਅੱਜ ਦੇ ਹਾਲਾਤਾਂ ਵੱਲ ਨਜ਼ਰ ਮਾਰੀਏ, ਘੱਟ ਗਿਣਤੀਆਂ ਲਈ ਕਿੱਦਾਂ ਦੇ ਹਾਲਾਤ ਬਣੇ ਹੋਏ ਆ ਉੱਥੇ? ਜਦੋਂ ਮੈਂ ਜਿਵੇਂ ਕਿਹਾ ਕਿ ਜਿਹੜੀਆਂ ਦੋਵੇਂ ਮੁੱਖ ਪਾਰਟੀਆਂ ਨੇ ਉਹ ਮੈਜੋਰਿਟੀ ਕਮਿਊਨਿਟੀ ਨੂੰ ਪਲੀਜ਼ ਕਰਨ ਤੇ ਲੱਗੀਆਂ ਹੋਈਆਂ ਨੇ, ਤੇ ਜਿਹੜਾ ਆਉਣ ਵਾਲਾ ਸਮਾਂ ਉਹ ਘੱਟ ਗਿਣਤੀਆਂ ਦੀ ਨੁਕਤਾ ਨਿਗਾਹ ਤੋਂ, ਭਾਵੇਂ ਉਹ ਪੰਜਾਬ ਹੋਵੇ ਜਾਂ ਓਵਰਆਲ ਅਸੀਂ ਪੂਰੇ ਭਾਰਤ ਦੀ ਗੱਲ ਕਰੀਏ, ਕਿੱਦਾਂ ਦਾ ਸਮਾਂ ਆਉਂਦਾ ਦਿਖ ਰਿਹਾ? ਕਿਵੇਂ ਆਉਣ ਵਾਲੇ ਸਮੇਂ ਨੂੰ ਤੁਸੀਂ ਦ੍ਰਿਸ਼ਦੇ ਹੋ? ਦੇਖੋ ਜੀ, ਜਿੱਥੇ ਤੱਕ ਪੰਜਾਬ ਦੀ ਤਲਕ ਹੈਗਾ ਹੈ, ਤੁਹਾਨੂੰ ਇਹ ਬੜੀ ਸ਼ਾਦਰਾਨਾ ਚਾਲ ਹੈਗੀ ਹੈ ਕਿ ਜਿਹੜੇ RSS ਜਾਂ ਹਿੰਦੂ ਵਿਚਾਰਧਾਰਾ ਵਾਲੇ ਲੋਕ ਹੈਗੇ, ਉਹਨਾਂ ਦੇ ਦੁਸ਼ਮਣ ਨੇ ਅਸਲੀ, ਜਿਨ੍ਹਾਂ ਨੂੰ ਦੁਸ਼ਮਣ ਮੰਨਦੇ ਨੇ, ਸਿੱਧੇ ਦੁਸ਼ਮਣ ਮੰਨਦੇ ਨੇ, ਉਹ ਹੈਗੇ ਮੁਸਲਮਾਨ ਤੇ ਕ੍ਰਿਸਚੀਅਨ, ਜਿਨ੍ਹਾਂ ਨੂੰ ਵਿਦੇਸ਼ੀ ਮੰਨਦੇ ਨੇ ਉਹ, ਤੇ ਜਿਹਨਾਂ ਨੂੰ ਚਾਹਦੇ ਕਿ ਉਹ ਹਿੰਦੁਸਤਾਨ ਚੋਂ ਖਤਮ ਹੋਣ ਤੇ ਹਿੰਦੂਆਂ ਦਾ ਰਾਜ ਹੋਵੇ। ਤੇ ਜਿੱਦ ਤੱਕ ਜੈਨੀ, ਬੌਧੀ ਤੇ ਸਿੱਖਾਂ ਦਾ ਤਲਕ ਹੈਗਾ ਹੈ, ਇਹਨਾਂ ਨੂੰ ਉਹ ਗਲਵੱਕੜੀ ਪਾ ਕੇ ਜੱਫੀ 'ਚ ਲੈ ਕੇ ਮਾਰਨਾ ਚਾਹਦੇ ਨੇ ਜੀ। ਉਹ ਮਾਰਨਾ ਇਹਨਾਂ ਨੂੰ ਵੀ ਚਾਹਦੇ ਨੇ। ਜਿਹਨਾਂ ਦੀ ਵਿਲੱਖਣਤਾਵਾਂ ਹੈਗੀਆਂ ਉਹ ਖਤਮ ਕਰਕੇ ਇਹਨਾਂ ਨੂੰ ਆਤਮਸਾਤ ਕੀਤਾ ਜਾਵੇ, ਹਿੰਦੂ ਧਰਮ ਦਾ ਹਿੱਸਾ ਬਣਾ ਕੇ ਇਹਨਾਂ ਦੀ ਜੋ ਵਿਲੱਖਣਤਾ ਹੈਗੀ ਉਹ ਖਤਮ ਕਰਕੇ ਇੱਕ ਹਿੰਦੂ ਇੰਡੀਆ ਉਹਦਾ ਹਿੱਸਾ ਬਣਾਇਆ ਜਾਵੇ। ਸੋ ਇਸ ਕਰਕੇ ਹਿੰਦੁਸਤਾਨ ਸਿੱਖਾਂ ਪ੍ਰਤੀ ਵਤੀਰਾ, ਜੈਨੀਆਂ ਪ੍ਰਤੀ ਵਤੀਰਾ ਜਾਂ ਬੌਧੀਆਂ ਪ੍ਰਤੀ ਵਤੀਰਾ ਹੋਰ ਹੈ, ਪਰ ਜਿੱਦ ਤੱਕ ਮੁਸਲਮਾਨ ਤੇ ਜਿਹੜਾ ਕ੍ਰਿਸਚੀਅਨ ਭਾਈਚਾਰਾ ਹੈਗਾ, ਇਹਨਾਂ ਪ੍ਰਤੀ ਜਿਹੜਾ ਹਿੰਦੂਤਵ ਤਾਕਤਾਂ ਦਾ ਵਤੀਰਾ ਹੈਗਾ ਉਹ ਵੱਖਰਾ ਹੈਗਾ ਹੈ। ਇਹੋ ਕਾਰਨ ਹੈਗੀ ਹੈ ਕਿ ਕੋਈ ਵੀ ਮਤਲਬ ਜਿਹੜੀ ਪਾਰਟੀ ਹੈਗੀ ਹੈ ਉਹ ਇਹਨਾਂ ਬਾਰੇ ਗੱਲ ਨਹੀਂ ਕਰ ਰਹੀ ਹੈਗੀ ਹੈ, ਸਗੋਂ ਉਲਟਾ ਰਾਹੁਲ ਗਾਂਧੀ ਹੋਰਾਂ ਦੇ ਜਿਹੜੇ ਮੰਦਿਰਾਂ 'ਚ ਗੇੜੇ ਨੇ, ਮੇਰੇ ਖਿਆਲ ਦਰਜਨ ਦੇ ਉੱਪਰ ਮੰਦਿਰਾਂ 'ਚ ਜਾ ਚੁੱਕਿਆ ਹੈਗਾ, ਕੀ ਸਿੱਧ ਕਰਨਾ ਚਾਹੁੰਦਾ, ਕਿਸ ਗੱਲ ਤੇ ਕੰਪੀਟ ਕਰਨਾ ਚਾਹੁੰਦਾ ਉਹ ਮੋਦੀ ਨਾਲ, ਕਿ ਆਈ ਐਮ ਨੋ ਲੈਸ ਹਿੰਦੂ ਦੈਨ ਯੂ, ਮੈਂ ਤੇਰੇ ਨਾਲ ਘੱਟ ਹਿੰਦੂ ਨਹੀਂ ਹੈਗਾ। But what does it mean? A secular country which why should these leaders, why should they patronize one or the other religion? Why should they show inclination or affiliation to religious institutions? ਕਿਉਂ ਇਸ ਤਰ੍ਹਾਂ ਜਿਹੜੀ ਇਹ ਦਿਖਾਉਂਦੇ ਨੇ ਡਰਾਮੇ ਕਰਕੇ? ਇਹਦਾ ਮਕਸਦ ਇੱਕੋ ਹੀ ਹੈ ਕਿ ਹਿੰਦੂ ਮੈਜੋਰਿਟੇਰੀਅਨਿਜ਼ਮ ਨੂੰ, ਉਹਦੀਆਂ ਵੋਟਾਂ ਜਿਹੜੀਆਂ ਹਿੰਦੂ ਮੈਜੋਰਿਟੀ ਦੀਆਂ ਹੈਗੀਆਂ ਉਹ ਲੈਣੀਆਂ ਨੇ, ਤੇ ਮੁਸਲਿਮ ਨਾਲ ਫੋਕੀ ਸਿੰਪਥੀ ਕਰਕੇ ਉਹਨਾਂ ਨੂੰ ਮਤਲਬ ਉਹਨਾਂ ਦੀਆਂ ਵੋਟਾਂ ਵੀ ਮਿਲਦੀਆਂ ਨੇ ਕਿਸੇ, ਕਿਉਂਕਿ ਮੋਦੀ ਤੋਂ ਔਖੇ ਨੇ, ਮੋਦੀ ਤੋਂ ਜਿਹੜੀ ਵੇਵ ਹੈ ਜਾਂ ਮੋਦੀ ਦਾ ਏਜੰਡਾ ਹੈਗਾ ਜਾਂ ਹਿੰਦੂ ਏਜੰਡਾ ਹੈਗਾ ਉਹ ਤੋਂ ਔਖੇ ਨੇ। ਇਸ ਕਰਕੇ ਕਾਂਗਰਸ ਉਹਨਾਂ ਦੀ ਉਹ ਹਮਦਰਦੀ ਲੈਣਾ ਚਾਹੁੰਦੀ ਹੈਗੀ ਹੈ, ਜਦਕਿ ਬੁਨਿਆਦੀ ਤੌਰ ਤੇ ਕਾਂਗਰਸ ਨੇ, ਜੇ ਤੁਸੀਂ ਇਤਿਹਾਸ ਦੇਖੋ, ਕਾਂਗਰਸ ਨੇ ਪੰਜਾਬ ਵਿੱਚ 15 ਸਾਲ ਤਬਾਹੀ ਕਰਕੇ, ਸਿੱਖਾਂ ਨੂੰ ਡੈਮੋਨਾਈਜ਼ ਕਰਕੇ, ਰਾਖਸ਼ ਬਣਾ ਕੇ ਪੇਸ਼ ਕਰਕੇ 405 ਸੀਟਾਂ ਜਿੱਤੀਆਂ ਸੀਗੀਆਂ ਰਾਜੀਵ ਗਾਂਧੀ ਨੇ, ਮਤਲਬ ਇਹਦੇ ਸਿਰ ਤੇ। ਇਹ ਤੁਹਾਨੂੰ ਔਰ ਜੋ ਪ੍ਰਚਾਰ ਕੀਤਾ ਗਿਆ ਪੰਜਾਬ ਬਾਰੇ, ਸਿੱਖਾਂ ਬਾਰੇ, ਹਿੰਦੁਸਤਾਨ 'ਚ ਜੋ ਇੱਕ ਮਾਹੌਲ ਬਣਾਇਆ ਗਿਆ ਉਹਨਾਂ ਦਿਨਾਂ ਵਿੱਚ, ਉਹ ਆਪਾਂ ਭਲੀ ਭਾਂਤ ਜਾਣਦੇ ਹਾਂ। ਉਹ ਆਪਣੇ ਮੈਨੂੰ ਦੁਹਰਾਉਣ ਦੀ ਲੋੜ ਨਹੀਂ ਹੈਗੀ ਹੈ। ਸੋ ਮੇਰੇ ਵਾਸਤੇ ਕੋਈ ਪਾਰਟੀ ਇਹ ਹਿੰਦੂਤਵੀ ਨਹੀਂ ਹੈਗੀ, ਨਾ ਇਹ ਸੈਕੂਲਰ ਨੇ, ਨਾ ਇਹ ਡੈਮੋਕ੍ਰੈਟਿਕ ਨੇ, ਨਾ ਇਹ ਫੈਡਰਲ ਦੇ ਹੱਕ 'ਚ ਨੇ। ਇਹ ਉਹੀ ਹਿੰਦੂ ਇੰਡੀਆ ਜਾਂ ਕੋਈ ਮੈਜੋਰਿਟੇਰੀਅਨਿਜ਼ਮ ਦੇ ਵਾਸਤੇ ਭੁਗਤਦੇ ਨੇ, ਕੋਈ ਹਿੰਦੂ ਰਾਸ਼ਟਰਵਾਦ ਦੇ ਨਾਂ ਤੇ ਔਰ ਕੋਈ ਇੰਡੀਅਨ ਭਾਰਤੀ ਰਾਸ਼ਟਰਵਾਦ ਦੇ ਨਾਂ ਤੇ। ਕਾਂਗਰਸ ਭਾਰਤੀ ਰਾਸ਼ਟਰਵਾਦ ਤੇ ਉਹੀ ਕੁਛ ਕਰਦੀ ਰਹੀ ਤਕਰੀਬਨ। ਬਾਬਰੀ ਮਸਜਿਦ ਤਲਵਾਏ ਤਾਲੇ ਕਿਹਨੇ ਖੁਲਵਾਏ ਹੈਗੇ ਆ? ਸ਼ਾਹਬਾਨੂ ਨੂੰ ਕੇਸ ਕੀ ਹੋਇਆ ਹੈਗਾ ਹੈ? ਬਾਕੀ ਜਿਹੜਾ ਕਾਂਗਰਸ ਦੇ ਸਮੇਂ ਵਿੱਚ ਕਿੰਨਿਆਂ, ਇੱਕ ਨੇ ਦੋ ਨਹੀਂ, ਹਜ਼ਾਰਾਂ ਦੰਗੇ ਮੁਸਲਮਾਨ ਦੇ ਖਿਲਾਫ 47 ਤੋਂ ਲੈ ਕੇ 80ਵੀਂ ਤੱਕ ਜਦ ਤੱਕ ਕਾਂਗਰਸ ਰਹੀ ਹੈ ਤਕਰੀਬਨ ਹੋਏ ਨੇ। ਉਦੋਂ ਕਾਂਗਰਸ ਨੇ ਕੀ ਕੀਤਾ ਹੈਗਾ? ਕਾਂਗਰਸ ਨੇ ਮੁਸਲਮਾਨਾਂ ਨੂੰ ਕਿੰਨੀ ਨੁਮਾਇੰਦਗੀ ਦਿੱਤੀ ਹੈ? ਪਰ
ਪ੍ਰਸ਼ਾਸਨ ਕਿੰਨੀ ਕੁ ਨੁਮਾਇੰਦਗੀ ਦਿੱਤੀ ਹੈ, ਸਿਆਸਤ ਕਿੰਨੀ ਕੁ ਨੁਮਾਇੰਦਗੀ ਦਿੱਤੀ ਹੈ, ਸਿਵਾਏ ਜਿਹੜੀਆਂ ਸਿੰਬੋਲਿਕ ਪੋਸਟਾਂ ਹੈਗੀਆਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਕਿ ਇਹਨਾਂ ਨੂੰ ਮਤਲਬ ਸਿਰਫ ਸੰਕੇਤਕ ਪੋਸਟਾਂ ਹੈਗੀਆਂ, ਰਾਸ਼ਟਰਪਤੀ ਲਾਤਾ, ਉਪ ਰਾਸ਼ਟਰਪਤੀ ਲਾਤਾ, ਉਹਦੋਂ ਇਲਾਵਾ ਜਿਹੜੇ ਹਿੰਦੁਸਤਾਨ ਦੇ ਉਹਨਾਂ ਨੂੰ ਹਿੰਦੁਸਤਾਨ ਦੀ ਇੱਕ ਸੱਚਮੁੱਚ ਵਿੱਚ ਹਿੰਦੁਸਤਾਨ ਦੇ ਮਾਲਕ ਬਣਾਉਣਾ, ਹਿੰਦੁਸਤਾਨ ਦੇ ਇੱਕ ਅਹਿਸਾਸ ਕਰਾਉਣਾ ਕਿ ਤੁਸੀਂ ਪੂਰੇ ਸੂਰੇ ਹਿੰਦੁਸਤਾਨੀ ਹੈਗੇ। ਉਹਨਾਂ ਨੂੰ ਹਮੇਸ਼ਾ ਹੀ ਉਹਨਾਂ ਪ੍ਰਤੀ ਇੱਕ ਵਿਤਕਰਾ ਰਿਹਾ ਹੈਗਾ, ਇੱਕ ਉਹਨਾਂ ਪ੍ਰਤੀ ਚਾਹੇ ਫੌਜ ਵਿੱਚ ਉਹਨਾਂ ਦੀ ਭਰਤੀ ਤੋਂ ਲੈ ਕੇ ਅਫਸਰ ਦੇ ਅਹੁਦਿਆਂ ਦਾ ਤਾਲੁਕ ਹੋਵੇ, ਚਾਹੇ ਡਿਸੀਜ਼ਨ ਮੇਕਿੰਗ ਬੋਡੀ ਤਾਲੁਕ ਹੋਵੇ, ਚਾਹੇ ਉਹ ਪਲੈਨਿੰਗ ਕਮਿਸ਼ਨ ਤੱਕ, ਜਾਂ ਮਤਲਬ ਪੁਲਿਸ ਦੀਆਂ ਵੱਡੀਆਂ ਬੋਡੀ ਜਿਹੜੀ ਪੁਲਿਸ ਡਿਪਾਰਟਮੈਂਟ ਦੀਆਂ ਹਾਇਰ ਬੋਡੀਜ਼ ਹੈ ਉਹਨਾਂ ਦਾ ਤਾਲੁਕ ਹੋਵੇ, ਕਦੀ ਵੀ ਮੁਸਲਮਾਨਾਂ ਨੂੰ ਉਹ ਰੁਤਬਾ ਨਹੀਂ ਦਿੱਤਾ ਗਿਆ ਜੋ ਬਰਾਬਰ ਦੇ ਸ਼ਹਿਰੀ ਨੂੰ ਦਿੱਤਾ ਜਾਣਾ ਚਾਹੀਦਾ। ਕਦੇ ਵੀ ਕ੍ਰਿਸਚੀਅਨਾਂ ਨੂੰ ਰੁਤਬੇ ਨਹੀਂ ਦਿੱਤੇ ਗਏ ਜੋ ਬਰਾਬਰ ਦੇ ਸ਼ਹਿਰੀ ਨੂੰ ਦਿੱਤੇ ਜਾਣੇ ਚਾਹੀਦੇ। ਇੱਕ ਦਵੈਤ, ਇੱਕ ਭੇਦਭਾਵ ਲਗਾਤਾਰ ਚੱਲਿਆ ਆ ਰਿਹਾ। ਜਿਵੇਂ ਨਾ ਇੱਕ ਤੁਸੀਂ ਪੂਰਾ ਸੂਰਾ ਮਨੁੱਖ ਮੰਨਣਾ ਕਿਸੇ ਨੂੰ, ਪੂਰਾ ਸੂਰਾ ਇੱਕ ਨਾਗਰਿਕ ਮੰਨਣਾ ਦੇ, ਜਿਵੇਂ ਔਰਤ ਨੂੰ ਅਸੀਂ ਪੂਰਾ ਸੂਰਾ ਮਨੁੱਖ ਨਹੀਂ ਮੰਨਦੇ, ਅਸੀਂ ਔਰਤਾਂ ਨੂੰ, ਸਾਰੇ ਹਿੰਦੁਸਤਾਨੀ ਸਭ ਵੀ ਆਰ ਵੈਰੀ ਬੈਕਵਰਡ, ਪੰਜਾਬੀ ਬਹੁਤ ਬੈਕਵਰਡ ਨੇ। ਔਰਤਾਂ ਨੂੰ ਜਿਵੇਂ ਜੋ ਉਹਨਾਂ ਦਾ ਆਰਥਿਕ ਮਾਨਸਿਕ ਜਿਹੜਾ ਸਮਾਜਿਕ ਵਿਕਾਸ ਵਾਸਤੇ ਖੁੱਲਾ ਸਮਾਨ ਚਾਹੀਦਾ, ਅਸੀਂ ਕੋਈ ਦੇ ਕੇ ਰਾਜੀ ਨਹੀਂ ਹੈਗੇ। ਇਸੇ ਤਰ੍ਹਾਂ ਮੁਸਲਮਾਨਾਂ ਦੇ ਕ੍ਰਿਸਚੀਅਨਾਂ ਵਾਸਤੇ ਉਹਨਾਂ ਨੂੰ ਪੂਰੇ ਸੂਰੇ ਸ਼ਹਿਰੀ ਮੰਨਣਾ, ਇੱਕ ਆਜ਼ਾਦਾਨਾ, ਇੱਕ ਐਨ ਬਿਲਕੁਲ ਬਿਨਾਂ ਭੇਦਭਾਵ, ਬਿਨਾਂ ਦਵੈਤ ਤੋਂ ਉਹਨਾਂ ਨੂੰ ਹਿੰਦੁਸਤਾਨ ਦੇ ਮਾਲਕ ਸਮਝਣਾ, ਲੋਕਲ ਹਿੰਦੁਸਤਾਨੀ ਸਮਝਣਾ, ਇਹ ਹਮੇਸ਼ਾ ਹੀ। ਸ਼ਾਹਰੁਖ ਖਾਨ ਨੂੰ ਇਹਨਾਂ ਨੇ ਕੁੱਟਿਆ ਥੋੜ੍ਹੀ ਹੈਗਾ, ਇਹਨਾਂ ਨੇ ਜਿਹੜਾ ਆਮਿਰ ਖਾਨ ਨੂੰ ਕੁੱਟਿਆ ਥੋੜ੍ਹੀ ਹੈ, ਉਹਨਾਂ ਨੂੰ ਅਹਿਸਾਸ ਕਰਾ ਦਿੱਤਾ ਕਿ ਤੁਸੀਂ ਆਪਣੀ ਔਕਾਤ 'ਚ ਰਹੋ ਔਰ ਤੁਸੀਂ ਹਿੰਦੁਸਤਾਨ ਦੇ ਪੂਰੇ ਸੂਰੇ ਸ਼ਹਿਰੀ ਨਹੀਂ ਹੈਗੇ। ਕੀ ਕਿਹਾ ਸੀ ਆਮਿਰ ਖਾਨ ਨੇ ਕਿ ਮੇਰੀ ਘਰ ਰਹੇ ਕਹਿੰਦੀ ਮੈਨੂੰ ਡਰ ਲੱਗਦਾ ਇੱਥੇ, ਜਾਂ ਸ਼ਾਹਰੁਖ ਖਾਨ ਨੇ ਕੀ ਕਿਹਾ ਸੀ ਉਹਨਾਂ ਨੇ ਕਿ ਪਰ ਸਾਰਾ ਮੁਲਕ ਜਿਸ ਤਰ੍ਹਾਂ ਟੁੱਟ ਕੇ ਪਿਆ, ਜਿਹੜੇ ਹਿੰਦੂ ਫੋਰਸਾਂ ਟੁੱਟ ਕੇ ਪਈਆਂ, ਔਰ ਜਿਸ ਤਰ੍ਹਾਂ ਲੋਕਾਂ ਨੇ ਵਿਰੋਧ ਨਹੀਂ ਕੀਤਾ, ਉਹਦੇ ਕੋਲ ਜਿਹੜੀਆਂ ਗਲਤ ਫੋਰਸ ਉਹਦਾ ਕਰਨਗੇ। ਗੱਲ ਹੈ ਕਿ ਆਮ ਸ਼ਹਿਰੀ ਨੇ ਜਿਨ੍ਹਾਂ ਨੂੰ 21ਵੀਂ ਸਦੀ ਦੇ ਨਾਗਰਿਕ, ਇਨਲਾਈਟਡ ਨਾਗਰਿਕ, ਪੜ੍ਹੇ ਲਿਖੇ ਹਿੰਦੁਸਤਾਨੀ, ਉਹਨਾਂ ਨੂੰ ਇਹਨਾਂ ਵਾਸਤੇ ਅੱਗੇ ਆਉਣਾ ਚਾਹੀਦਾ ਹੈਗਾ, ਸਹੀ ਆਵਾਜ਼ ਬੁਲੰਦ ਕਰਨੀ, ਜਮਹੂਰੀਅਤ ਦੀ ਫੈਡਰਲਿਜ਼ਮ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈਗੀ ਹੈ। ਮੈਂ ਕਈ ਵਾਰ ਰਿਪੀਟ ਕਰਦਾ ਸਾਂ, ਅੱਜ ਤੁਹਾਡੇ ਸਾਹਮਣੇ ਫਿਰ ਤੁਹਾਡੇ ਦਰਸ਼ਕਾਂ ਵਾਸਤੇ ਰਿਪੀਟ ਕਰਦਾ ਜੋ ਮੇਰੀ ਸੋਚ ਹੈ, ਜੋ ਜਿੰਨਾ ਕੁ ਮੈਂ ਯੋਗਦਾਨ ਇੱਕ ਵੱਡਾ ਪਾ ਸਕਦਾ ਸਮਾਜ ਵਿੱਚ, ਕਿ ਜਦ ਤੱਕ ਮਰਦਾਂ ਵਾਸਤੇ, ਔਰਤਾਂ ਵਾਸਤੇ ਮਰਦ ਅੱਗੇ ਨਹੀਂ ਆਉਂਦੇ, ਘੱਟ ਗਿਣਤੀਆਂ ਵਾਸਤੇ ਬਹੁਤ ਗਿਣਤੀ ਅੱਗੇ ਨਹੀਂ ਆਉਂਦੀ, ਔਰ ਦਲਿਤਾਂ ਵਾਸਤੇ ਗੈਰ ਦਲਿਤ ਅੱਗੇ ਨਹੀਂ ਆਉਂਦੇ, ਉਦੋਂ ਤੱਕ ਇਹ ਸਮਾਜ ਰੱਖਾ ਨਹੀਂ ਬਣ ਸਕਦਾ, ਚੰਗਾ ਨਹੀਂ ਬਣ ਸਕਦਾ, ਅੱਗੇ ਨਹੀਂ ਤੁਰ ਸਕਦਾ ਹੈਗਾ। ਸੋ ਜਦ ਤੱਕ ਆਮ ਲੋਕ ਨਹੀਂ ਬੋਲਦੇ ਕਿ ਹਾਊ ਯੂ ਕੈਨ ਮੈਲਟ੍ਰੀਟ ਮੁਸਲਿਮ, ਹਾਊ ਯੂ ਕੈਨ ਮੈਲਟ੍ਰੀਟ ਮੁਸਲਿਮ ਕ੍ਰਿਸਚੀਅਨ, ਹਾਊ ਯੂ ਕੈਨ ਮੈਲਟ੍ਰੀਟ ਵਿਮਨ, ਹਾਊ ਯੂ ਕੈਨ ਮੈਲਟ੍ਰੀਟ ਦਲਿਤ, ਸਾਰਾ ਸਮਾਜ ਨਹੀਂ ਕਹਿੰਦਾ, ਪੜ੍ਹੇ ਲਿਖੇ ਸਮਾਜ ਨਹੀਂ ਕਹਿੰਦਾ, ਪੜ੍ਹੇ ਲਿਖਾ ਹਿੰਦੁਸਤਾਨ ਨਹੀਂ ਕਹਿੰਦਾ, ਪੜ੍ਹੇ ਲਿਖਾ ਪੰਜਾਬ ਨਹੀਂ ਕਹਿੰਦਾ, ਉੱਠ ਕੇ ਖੜਾ ਹੋ ਕੇ, ਉਦੋਂ ਤੱਕ ਇਹ ਬਿਮਾਰੀਆਂ ਨੇ ਉਹ ਖਤਮ ਨਹੀਂ ਹੋ ਸਕਦੀਆਂ। ਜੀ ਬਿਲਕੁਲ ਡਾਕਟਰ ਗਾਂਧੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਵਿਚਾਰਾਂ ਦੀ ਸਾਂਝ ਪਾਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਇਹਦੇ ਨਾਲ ਰਿਲੇਟਡ ਜਿਹੜੀਆਂ ਹੋਰ ਡਿਵੈਲਪਮੈਂਟਸ ਹੁੰਦੀਆਂ ਨੇ ਉਹਨਾਂ 'ਤੇ ਤੁਹਾਡੇ ਨਾਲ ਜ਼ਰੂਰ ਵਿਚਾਰ ਚਰਚਾ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅੱਜ ਤੁਹਾਡੇ ਕੋਲੋਂ ਇੱਥੇ ਹੀ ਅਸੀਂ ਇਜਾਜ਼ਤ ਚਾਹਾਂਗੇ ਜੀ। ਸਤਿ ਸ਼੍ਰੀ ਅਕਾਲ। ਵਿਊਅਰਸ, ਇਹ ਸਨ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ। ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਉਹ ਜ਼ਰੂਰ ਤੁਹਾਨੂੰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ 'ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।